ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਐਂਡ ਵਾਲੀ ਇਸ਼ੂ ਵਿੱਚ ਆਪਾਂ ਹਮੇਸ਼ਾ ਹੀ ਆਪਣੇ ਦਰਸ਼ਕਾਂ ਦੇ ਫੇਸਬੁੱਕ ਹੀ ਮੈਸੇਜ ਸ਼ੇਅਰ ਕਰਦੇ ਹਾਂ, ਫਿਰ ਉਸ ਤੋਂ ਬਾਅਦ ਅੱਜ ਦਾ ਜੋ ਐਂਡ ਵਾਲਾ ਵਿਸ਼ਾ ਤੇ ਫਿਰ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਜੀਤਾ ਸੰਦਰ, ਰਾਜਾ ਮੁਕਤਸਰ, ਅਮਨਦੀਪ ਸਿੰਘ, ਜਰਨੈਲ ਸਿੰਘ ਖਾਲਸਾ ਨਡਾਲੋਂ, ਅਦੀਲ ਤਨਹਾ, ਰਗਬੀਰ ਸਿੰਘ, ਇਹ ਸਾਰਿਆਂ ਨੇ ਫਤਿਹ ਔਰ ਗੁੱਡ ਵਿਸ਼ੇਸ ਕਹੀਆਂ ਨੇ ਜੀ। ਇਨਾਮੁਲ ਹਕ ਗੁੱਡ ਜੌਬ। ਸੁਖਵਿੰਦਰ ਸਿੰਘ ਰਿਆਤ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਅਤੇ ਭੈਣ ਜੀ, ਮੈਨੂੰ ਮਾਣ ਹੈ ਆਪਣੇ ਸਿੱਖ ਹੋਣ ਤੇ। ਅਸੀਂ ਰੋਹਿੰਗਿਆ ਮੁਸਲਮਾਨਾਂ ਤੇ ਹੋਰੇ ਜ਼ੁਲਮਾਂ ਦੇ ਖਿਲਾਫ ਆਵਾਜ਼ ਉਠਾ ਰਹੇ ਹਾਂ। ਹੋਰ ਤੇ ਹੋਰ ਬਾਰਡਰ ਤੇ ਜਾ ਕੇ ਉਹਨਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹਿੰਦੁਸਤਾਨ ਦਾ ਵਤੀਰਾ ਇਹਨਾਂ ਕਿਸਮਤ ਮਾਰੇ ਲੋਕਾਂ ਲਈ ਵੇਖ ਕੇ ਇਹਨਾਂ ਦੇ ਅਸਲੀ ਚਿਹਰੇ ਦਾ ਪਤਾ ਲੱਗਦਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਨੇ ਆਪਣੀ ਪਛਾਣ ਦੇ ਨਾਲ ਨਾਲ ਇਹ ਇਨਸਾਨੀ ਚਿਹਰੇ ਵਾਲੀ ਗੱਲ ਵੀ ਜਿਹੜੀ ਹੈ ਇਸ ਦੇ ਨਾਲ ਔਰ ਬੇਗਰਜ਼ ਹੋ ਕੇ, ਔਰ ਜਿਵੇਂ ਬੰਗਲਾਦੇਸ਼ ਦੇ ਵਿੱਚ ਖਾਲਸਾ ਏਡ ਵੱਲੋਂ ਜਾਂ ਹੁਣ ਜਿਵੇਂ ਯੂਨਾਈਟਿਡ ਸਿੱਖਸ ਦੀ ਟੀਮ ਵੀ ਜਿਹੜੀ ਹੈ ਡਿਸਪੈਚ ਕੀਤੀ ਹੈ, ਕੰਮ ਚੱਲ ਰਿਹਾ, ਅਸੀਂ ਇਸ ਨੂੰ ਹਾਈਲੀ ਐਪਰੀਸ਼ੀਏਟ ਕਰਦੇ। ਜਿਹੜੇ ਦੂਸਰੇ ਸੈਗਮੈਂਟ ਤੇ ਨੇ, ਅਮਿਤ ਕੁਮਾਰ ਕਹਿੰਦਾ ਹਾ ਯੂ ਕਾਂਟ ਬੀਟ ਮੋਦੀ ਮਾਈਂਡ। ਹਾਂ, ਉਹ ਫਿਰ ਗਾਂ ਦਾ ਸ਼ੁੱਧ ਕੋਲਾ ਪੀਂਦਾ ਹੈ ਨਾ, ਮੈਂ ਨਹੀਂ ਕਹਿਣਾ ਕਿਹਦਾ ਕੋਲਾ ਬਣਿਆ ਵਾਕਈ। ਫਿਰ ਉਹਨੇ ਕਿਹਾ ਜੀ, ਟ੍ਰੇਨ ਐਕਸੀਡੈਂਟਸ ਆਰ ਪਲੈਨਡ ਬਾਈ ਕਾਂਗਰਸ ਐਂਡ ਅਦਰ ਐਂਟਾਈ ਮੋਦੀ। ਤਾਂ ਜਿਹੜੇ ਫਲੱਡ ਆਉਂਦੇ ਨੇ ਉਹ ਵੀ ਕਾਂਗਰਸ ਜਾਂ ਦੂਜੇ ਲਿਆਉਂਦੇ ਨੇ। ਔਰ ਇਨ ਪੰਜਾਬ ਅਕਾਲੀ ਐਂਡ ਕਾਂਗਰਸ ਆਰ ਦਾ ਵਰਸਟ ਰੂਲਰਸ। ਹੁਣ ਇਹ ਥਰਡ ਪਾਰਟ ਹੈ ਕਿ ਇਹ ਹੁਣ ਬੀਜੇਪੀ ਸਿੱਧੇ ਤੌਰ ਤੇ ਉਤਰੇਗੀ, ਕਿਉਂਕਿ ਜਿਹੜੇ ਦੋਨੋਂ ਸਿੱਖ ਚਿਹਰੇ ਇਹਨਾਂ ਨੇ ਮਿਨਿਸਟਰ ਬਣਾਏ ਨੇ ਉਹਨਾਂ ਦਾ ਅਕਾਲੀਆਂ ਨਾਲ ਸੰਬੰਧ ਨਹੀਂ ਹੈ। ਆਲੂਵਾਲੀਆ ਮੁੰਡਾ ਬਿਹਾਰ ਦਾ, ਜਿਹਨੂੰ ਹੁਣ ਬੰਗਾਲ ਦੇ ਵਿੱਚ ਚੋਣਾਂ ਹੋਣੀਆਂ ਨੇ, ਉੱਥੇ ਇੰਚਾਰਜ ਵੀ ਬਣਾਇਆ। ਔਰ ਹਰਦੀਪ ਸਿੰਘ ਪੁਰੀ, ਇਹ ਵੀ ਜਿਹੜਾ ਇੱਥੇ UN ਦੇ ਵਿੱਚ ਰਿਪਰੈਜ਼ੈਂਟੇਟਿਵ ਸੀ ਇੰਡੀਆ ਦਾ, ਇਹ ਵੀ ਬੀਜੇਪੀ ਦਾ। ਸੋ ਉਹਨੇ ਬਿਲਕੁਲ ਠੀਕ ਕਿਹਾ ਕਿ ਅਕਾਲੀ ਔਰ ਕਾਂਗਰਸ ਮਾੜੇ ਨੇ ਤੇ ਹੁਣ ਬੀਜੇਪੀ ਸਿੱਧੀ ਆਏਗੀ। ਕਸ਼ਮੀਰ ਵਿਰਕ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਗੁਰਦੀਪ ਢਿੱਲੋਂ ਲਿਖਦੇ ਨੇ, maybe this was British battle, but we have to appreciate the fighting spirit of Sikhs under the spirit instilled by Guru Gobind Singh ਜੀ। ਢਿੱਲੋਂ ਸਾਹਿਬ ਤੁਸੀਂ ਬਿਲਕੁਲ ਠੀਕ ਕਿਹਾ, ਔਰ ਮੈਂ ਆਪਣੇ ਕਾਮੈਂਟ ਦੇ ਵਿੱਚ ਉਹਨਾਂ ਦੀ ਬਹਾਦਰੀ ਔਰ ਉਹਨਾਂ ਨੂੰ ਮੈਂ ਸ਼ਬਦ ਵੀ ਸ਼ਹੀਦ ਹੀ ਇਸਤੇਮਾਲ ਕੀਤਾ। ਪਰ ਸਾਨੂੰ ਵੱਡੇ ਪਰਸਪੈਕਟਿਵ 'ਚ ਵੀ ਦੇਖਣਾ ਪਏਗਾ ਕਿ ਅਲਟੀਮੇਟਲੀ ਜਿਹੜੀ ਸਾਰੀਆਂ ਲੜਾਈਆਂ 98 ਸਾਲ ਦੇ ਅੰਗਰੇਜ਼ੀ ਪੀਰੀਅਡ 'ਚ ਹੋਈਆਂ, ਉਹ ਯੂਨੀਅਨ ਜੈਕ ਦੇ ਥੱਲੇ ਸੀ। ਔਰ ਜ਼ਾਹਰ ਹੈ ਬਹਾਦਰੀ ਬੇਮਿਸਾਲ ਹੈ, ਲੇਕਿਨ ਉਸ ਸਾਰੇ ਚੋਂ ਜਿਹੜਾ ਇੱਕ ਪਾਰਟ ਜਿਹੜਾ ਉਹਨਾਂ ਨੇ ਇੱਕ ਐਸਟੈਬਲਿਸ਼ ਕਰ ਦਿੱਤਾ, ਜਿਹੜਾ ਇੱਕ ਮਰਸਨਰੀ ਕਰੈਕਟਰ ਸੀ, ਉਹੀ ਹੁਣ ਇੰਡੀਅਨ ਆਰਮੀ 'ਚ ਵੀ ਸਿੱਖਾਂ ਦੀ ਬਹਾਦਰੀ, ਭਾਵੇਂ ਉਹ ਕਿਸੇ ਵੀ ਇਹਨਾਂ ਸਾਰੇ ਪੀਰੀਅਡ 'ਚ ਉਹ ਘੱਟ ਨਹੀਂ ਹੈ, ਪਰ ਅਲਟੀਮੇਟਲੀ ਉਹ ਤਿਰੰਗੇ ਲਈ ਹੈ। ਸੋ ਜਿਹਦੀ ਸ਼ੁਰੂਆਤ ਹੋਈ ਬ੍ਰਿਟਿਸ਼ ਪੀਰੀਅਡ 'ਚ ਯੂਨੀਅਨ ਜੈਕ ਲਈ, ਉਹੀ ਕਲਾਸ ਜਿਹੜੀ ਹੈ ਉਹ ਅੱਗੇ ਤੁਰੀ। ਹਾਲਾਂਕਿ ਉਹਨਾਂ ਦੀ ਬਹਾਦਰੀ ਅੱਜ ਵੀ ਉਹ ਕਿਸੇ ਵੀ ਖੇਤਰ 'ਚ ਹੋਏ, ਉਹ ਗੁਰੂ ਦੀ ਸਪਿਰਿਟ ਹੈ ਜਿਵੇਂ ਠੀਕ ਕਿਹਾ। ਪਰ ਇਹ ਵੀ ਹੈ ਕਿ ਭਾਈ ਅਸੀਂ ਖਾਲਸਾ ਜੀ ਕੇ ਬੋਲ ਬਾਲੇ ਮੰਗਦੇ, ਔਰ ਉਸ ਦੇ ਲਈ ਜ਼ਾਹਰ ਹੈ ਵੀ ਕਿਤੇ ਨਾ ਕਿਤੇ ਅਸੀਂ 18ਵੀਂ ਸਦੀ ਦੀ ਸਟਰਗਲ ਤੋਂ ਬਾਅਦ ਦੂਸਰਿਆਂ ਦੇ ਹੱਥਾਂ 'ਚ ਵਰਤੇ ਗਏ। ਪਰ ਮੈਂ ਐਪਰੀਸ਼ੀਏਟ ਕਰਦਾ ਤੁਹਾਡੇ ਕਾਮੈਂਟ ਨੂੰ। ਬੇਅੰਤ ਸਿੰਘ ਖਾਲਿਸਤਾਨੀ, ਖਾਲਿਸਤਾਨ ਜ਼ਿੰਦਾਬਾਦ। ਐਂਡ ਫਿਰ ਅਮਿਤ ਕੁਮਾਰ ਹੀ ਅੱਜ ਚੰਗਾ ਲੱਗੇ ਨੇ ਸਵਾਲ ਪੁੱਛਣ, ਡਾਕਟਰ ਸਾਹਿਬ ਆਲ ਪੋਲੀਟੀਸ਼ੀਅਨਸ ਆਰ ਕਰਪਟ and we know that, but how you can be sure that Khalistani politicians would be honest? ਬਿਲਕੁਲ ਠੀਕ ਹੈ। ਔਰ ਇਹ ਹੁੰਦਾ ਹੈ ਵੀ ਤੁਹਾਡੇ ਪੋਲੀਟੀਸ਼ੀਅਨ ਵੀ ਕਰਪਟ ਨੇ ਤੇ ਉਹਨਾਂ ਨੂੰ ਪ੍ਰੋਟੈਕਟ ਕਰਨ ਵਾਲੇ ਵੀ ਕਰਪਟ ਨੇ। ਸੋ ਘੱਟੋ ਘੱਟ ਜੋ ਵੀ ਸਾਡਾ ਹੋਏਗਾ ਤੁਹਾਡੇ ਤੋਂ ਬਦਤਰ ਨਹੀਂ ਹੁੰਦਾ। ਔਰ ਜਿਹੜੀ ਸਿੱਖ ਦੀ ਸਪਿਰਿਟ ਹੈ ਫॉर ਜਸਟਿਸ, ਔਰ ਉਹਦੇ ਲਈ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਪਹਿਲੇ ਪਾਰਟ 'ਚ, ਔਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜਿਹਦੇ ਜਸਟਿਸ ਸੀ, ਡਿਸਕ੍ਰਿਮੀਨੇਸ਼ਨ ਨਹੀਂ ਸੀ। 12-14% ਸਿੱਖ, ਵੱਡੀ ਨਾਨ ਸਿੱਖ ਪਾਪੂਲੇਸ਼ਨ ਦੇ ਉੱਤੇ ਜਿਹੜਾ ਉਹਨਾਂ ਦੀ ਸਰਕਾਰੇ ਖਾਲਸਾ ਸੀ, ਲੇਕਿਨ ਉਹ ਰਾਜ ਹੀ ਆਪਣੇ ਆਪ 'ਚ ਉਹਦਾ ਮਾਡਲ ਪੜ੍ਹ ਲਓ ਤਾਂ ਫਿਰ ਤੁਹਾਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ ਵੀ ਖਾਲਿਸਤਾਨ ਦਾ ਮਾਡਲ ਕਿਸ ਲਾਈਨ ਦੇ ਉੱਤੇ ਹੋਏਗਾ। ਵੀਰ ਹਰਮੇਲ ਸਿੰਘ ਲਿਖਦੇ ਨੇ, ਉਹਨਾਂ ਨੇ ਵੀ ਅਮਿਤ ਕੁਮਾਰ ਦਾ ਨੋਟਿਸ ਲਿਆ। ਅਮਿਤ ਕੁਮਾਰ ਜੀ, ਤੁਹਾਨੂੰ ਘੱਟ ਗਿਣਤੀ ਦੇ ਕਾਤਲ ਹੋਣ ਤੇ ਮਾਣ ਕਰਨਾ ਚਾਹੀਦਾ ਹੈ। ਘੱਟ ਗਿਣਤੀਆਂ ਦੇ ਕਾਤਲਾਂ ਨੂੰ ਭਾਰੀ ਬਹੁਮਤ ਨਾਲ ਤੁਸੀਂ ਚੁਣਦੇ ਹੋ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਪਰ ਤੁਸੀਂ ਪਤਾ ਨਹੀਂ ਕਿਹੜੀ ਗੱਲ ਦਾ ਮਾਣ ਕਰਦੇ ਹੋਏ ਸਾਰੇ ਕਾਂਗਰਸੀ, ਬੀਜੇਪੀ ਤੇ ਅਕਾਲੀ ਤੁਹਾਡੀ ਭਾਰਤ ਸਟੇਟ ਦੀ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਹੀ ਜਮੂਰੇ ਹਨ। ਸੋ ਅਸੀਂ ਇੱਥੇ ਮੁਕਾਉਂਦੇ ਹਾਂ ਗੱਲ ਨੂੰ, ਕਿਉਂਕਿ
ਇਸ਼ੂ ਵੀ ਸਾਹਮਣੇ ਜੀ। ਇੱਕ ਪਾਸੇ ਤਾਂ ਅਸੀਂ ਜਦੋਂ ਕੋਈ ਵੀ ਜ਼ਾਤ ਪਾਤੀ ਜਾਂ ਈਵਨ ਸੁਪਰਸਟੀਸ਼ਨ ਜਿਹੜੇ ਵਹਿਮ ਭਰਮਾਂ ਦੀ ਗੱਲ ਹੁੰਦੀ ਹੈ ਤੇ ਅਸੀਂ ਕਹਿੰਦੇ ਜੀ ਇਹ ਕਿਉਂਕਿ ਅਨਪੜ੍ਹਤਾ 'ਚ ਹੋਇਆ। ਹੁਣ ਇੱਕ ਖਬਰ ਜਿਹੜੀ BBC ਹਿੰਦੀ ਸਰਵਿਸ ਨੇ ਜਿਹਦਾ ਨੋਟਿਸ ਲੈ ਕੇ ਉਸ ਦੇ ਉੱਤੇ ਇੱਕ ਸਟੋਰੀ ਕੀਤੀ ਰੇਣੂਕਾ ਸ਼ਹਾਨੇ ਨੇ, ਸੋ ਜ਼ਾਹਰ ਹੈ ਵੀ ਹਿੰਦੂ ਲੇਡੀ ਹੈ ਜਿਹਨੇ ਸਟੋਰੀ ਕੀਤੀ ਜੀ। ਪਰ ਇਸ ਸਟੋਰੀ ਦਾ ਬੇਸ ਇਹ ਹੈ ਕਿ ਇੱਕ ਕੇਸ ਪੁਣੇ ਦੀ ਮਹਾਰਾਸ਼ਟਰ ਦੀ ਅਦਾਲਤ 'ਚ ਇੱਕ ਵੈਦਰ ਡਿਪਾਰਟਮੈਂਟ ਨਾਲ ਸੰਬੰਧਿਤ ਸਾਇੰਟਿਸਟ ਨੇ ਦਾਇਰ ਕੀਤਾ ਹੈ ਅਦਾਲਤ ਦੇ ਵਿੱਚ ਆਪਣੀ ਨੌਕਰਾਨੀ ਦੇ ਖਿਲਾਫ। ਔਰ ਉਹਨੇ ਕਿਹਾ ਜੀ ਕਿ ਜਦੋਂ ਮੈਂ ਐਡਵਰਟਾਈਜ਼ ਕੀਤਾ ਸੀ ਇਸ ਪੋਸਟ ਨੂੰ ਤੇ ਮੈਂ ਬੜਾ ਸਪਸ਼ਟ ਕੀਤਾ ਸੀ ਕਿ ਜਿਹੜੀ ਨੌਕਰਾਨੀ ਹੈ ਉਹ ਬ੍ਰਾਹਮਣ ਜ਼ਾਤ ਦੀ ਚਾਹੀਦੀ ਹੈ ਕਿਉਂਕਿ ਮੈਂ ਬ੍ਰਾਹਮਣ ਹੈ ਔਰ ਮੈਂ ਠਾਕਰਾਂ ਦੀ ਪੂਜਾ ਤੇ ਦੂਜੀ ਵੀ। ਔਰ ਕਹਿੰਦੇ ਵੀ ਇਹ ਆ ਗਈ, ਕਿੰਨੇ ਸਾਰਿਆਂ ਨੇ ਮੇਰੇ ਕੋਲ ਕੰਮ ਕੀਤਾ ਪਰ ਮੈਨੂੰ ਇਹ ਪਤਾ ਲੱਗਾ ਵੀ ਇਹ ਤਾਂ ਬ੍ਰਾਹਮਣ ਨਹੀਂ ਹੈ। ਔਰ ਇਸ ਤਰ੍ਹਾਂ ਇਹਨੇ ਮੇਰੇ ਧਾਰਮਿਕ ਜਜ਼ਬਾਤਾਂ ਨੂੰ ਹਰਟ ਕੀਤਾ ਹੈ ਔਰ ਉਸਦੇ ਲਈ ਉਹਨੇ ਹਰਜਾਨੇ ਦਾ ਜਿਹੜਾ ਦਾਅਵਾ ਕੀਤਾ। ਔਰ ਇਹ ਸਾਇੰਟਿਸਟ ਹੈ ਵੈਦਰ ਡਿਪਾਰਟਮੈਂਟ। ਹੁਣ ਇਹਦੇ ਤੋਂ ਹੀ ਉਹਨੇ ਕਿਹਾ ਕਿ ਵੀ ਇਹ ਜਿਹੜੀ ਮੇਧਾ ਖੋਲੇ ਉਹਦਾ ਨਾਂ ਹੈ ਸਾਇੰਟਿਸਟ ਦਾ ਤੇ ਜਿਹੜੀ ਨੌਕਰਾਨੀ 60 ਸਾਲ ਦੀ ਵਿਚਾਰੀ ਬੁੱਢੀ, ਪਤਾ ਨਹੀਂ ਕਿੰਨੇ ਸਾਲ ਉਹਨੂੰ ਸਰਵ ਕੀਤਾ ਉਹਨੂੰ ਅਦਾਲਤ 'ਚ ਲੈ ਗਈ ਕਿ ਵੀ ਉਹ ਜਦੋਂ ਪਤਾ ਲੱਗਾ ਕਿ ਬ੍ਰਾਹਮਣ ਨਹੀਂ ਤਾਂ ਉਹਦੇ ਖਿਲਾਫ ਉਹਨੇ ਪੁਲਿਸ ਦੇ ਵਿੱਚ ਸ਼ਿਕਾਇਤ ਕਰਾਈ ਹੈ ਕਿ ਧਾਰਮਿਕ ਭਾਵਨਾਵਾਂ ਹਰਟ ਕੀਤੀਆਂ। ਹੁਣ ਇਹ ਪੁੱਛਦੀ ਹੈ ਰੇਣੂਕਾ ਕਿ ਇੱਕ ਪੜ੍ਹੀ ਲਿਖੀ ਔਰਤ ਦੂਸਰੀ ਔਰਤ ਦੇ ਖਿਲਾਫ ਧੋਖਾਧੜੀ ਦਾ ਕੇਸ ਰਜਿਸਟਰ ਕਰਾ ਰਹੀ ਹੈ ਕਿ ਵੀ ਉਹਨੇ ਕਿਹਾ ਜੀ ਮੈਂ ਕਿਉਂਕਿ ਭਗਵਾਨ ਨੂੰ ਭੋਗ ਚੜਾਉਂਦੀ ਹੈ ਤੇ ਇਹ ਬ੍ਰਾਹਮਣ ਨਹੀਂ ਹੈ ਤੇ ਮੇਰਾ ਭੋਗ ਜਿਹੜਾ ਚੜਾ ਸਾਰਾ ਮੇਰਾ ਤਾਂ ਕੀਤੀ ਕਰਤੀ ਨਿਫਲ ਹੋ ਗਈ ਜੀ। ਇਹ ਕਹਿੰਦੇ ਵੀ ਮੈਂ ਵੀ ਹੈਰਾਨ ਰਹਿ ਗਈ ਸੁਣ ਕੇ, ਪੁਣੇ ਸ਼ਹਿਰ ਇੱਕ ਸਾਇੰਟਿਸਟ। ਫਿਰ ਉਹਨੇ ਕਿਹਾ ਵੀ ਇਹ ਕਿਵੇਂ ਇੱਕ ਔਰਤ ਦੂਸਰੀ ਔਰਤ ਬਾਰੇ ਇਵੇਂ ਸੋਚਦੀ ਹੈ। ਮੇਰੇ ਮਨ 'ਚ ਇਹ ਗੱਲ ਘਰ ਗਈ ਕਿਉਂਕਿ ਮੈਨੂੰ ਇਹ ਨਜ਼ਰ ਆਇਆ ਵੀ ਇਹ ਜਿਹੜਾ ਧਰਮ ਕਿੱਥੇ ਹੈ, ਵੀ ਧਾਰਮਿਕ ਭਾਵਨਾਵਾਂ ਨਾਲ ਜੁੜੇ ਹੋਏ ਕਿਉਂ ਜੇ ਇਹਨਾਂ ਦੇ ਰੀਤੀ ਰਿਵਾਜ ਨੇ। ਅਸੀਂ ਘਰ 'ਚ ਅੱਡ ਵਰਤਾਅ ਕਰਦੇ ਹਾਂ, ਬਾਹਰ ਅੱਡ। ਐਜੂਕੇਸ਼ਨ ਜਿਹੜੀ ਹੈ ਉਹ ਮਨ ਦੇ ਦਰਵਾਜ਼ੇ ਖੋਲ੍ਹਣ ਲਈ ਹੋਣੀ ਚਾਹੀਦੀ ਹੈ ਪਰ ਅਸੀਂ ਤਾਂ ਆਪਣੀ ਅੱਖਾਂ ਤੇ ਪੱਟੀ ਬੰਨ੍ਹ ਕੇ ਰੱਖਦੇ ਹਾਂ। ਔਰ ਇਹ ਇੱਕ ਸਾਇੰਟਿਸਟ ਔਰਤ ਦੀ ਜੇ ਇਹ ਸੋਚ ਹੈ, ਫਿਰ ਕਹਿੰਦੇ ਵੀ ਮੇਰਾ ਇਹ ਧਿਆਨ ਗਿਆ ਕਿ ਧਰਮ ਹੋਏ, ਅਧਿਆਤਮ ਹੋਏ, ਰੀਤੀ ਰਿਵਾਜ ਹੋਏ, ਇਸ ਦੇ ਲਈ ਚੁੱਪ ਰਹਿਣਾ ਹੀ ਬਿਹਤਰ ਹੈ ਕਿਉਂਕਿ ਲੋਕ ਸਮਝਦੇ ਨੇ ਵੀ ਇਹ ਨਿੱਜੀ ਗੱਲ ਹੈ। ਪਰ ਗੱਲ ਇਹ ਹੈ ਕਿ ਵੀ ਇਹ ਸੱਚ ਤਾਂ ਇਹ ਹੈ ਵੀ ਇਹੋ ਜਿਹੇ ਰੀਤੀ ਰਿਵਾਜਾਂ ਨੇ ਔਰਤਾਂ ਦੇ ਹੱਕਾਂ ਨੂੰ ਹੀ ਨਹੀਂ, ਆਮ ਜਿਹੜੇ ਨੇ ਜਿਨ੍ਹਾਂ ਨੂੰ ਸ਼ੂਦਰ ਬਣਾਇਆ ਜਾਂ ਦੂਜੇ ਜ਼ਾਤਾਂ ਤੇ ਉਹਨਾਂ ਨੂੰ ਜਿਹੜਾ ਉਹ ਕਿਸ ਹਾਲਾਤ 'ਚੋਂ ਲੱਗਣਾ ਪੈਂਦਾ ਹੈ। ਜੇ ਪਤੀ ਦੀ ਮੌਤ ਹੋ ਜਾਂਦੀ ਹੈ ਤਾਂ ਔਰਤ ਦਾ ਮਨ ਨੂੰ ਅਸਤਿਤਵ ਜਾਂ ਉਸ ਦੀ ਹੋਂਦ ਹੀ ਖਤਮ ਹੋ ਜਾਂਦੀ ਹੈ, ਉਹ ਸੁਹਾਗਣ ਨਹੀਂ ਹੈ। ਇਸ ਲਈ ਹਰ ਕੋਈ ਉਹਨੂੰ ਬਾਈਕਾਟ ਕਰਦਾ, ਉਹ ਇੱਕ ਡਰਾਵਣਾ ਬਣ ਜਾਂਦਾ ਹੈ। ਔਰ ਬਾਕੀ ਜਿਹੜਾ ਚੱਲ ਰਿਹਾ ਜੀ ਕੈਸ਼ਲੈਸ ਸੁਸਾਇਟੀ ਬਣਾਉਣੀ ਹੈ ਮੋਦੀ ਨੇ, ਉਹ ਕਹਿੰਦੇ ਵੀ ਸਮਾਜ ਕੈਸ਼ਲੈਸ ਨਾ ਬਣਾਓ, ਪਹਿਲਾਂ ਕਾਸਟਲੈਸ ਬਣਾਓ। ਕੈਸ਼ਲੈਸ ਬਾਅਦ 'ਚ ਕਰਨਾ, ਉੱਥੇ ਤੁਸੀਂ ਕਿੱਥੋਂ ਪਹਿਲਾਂ ਇਹ ਦਿਮਾਗਾਂ 'ਚੋਂ ਕੱਢੋ। ਔਰ ਉਹਨੇ ਕਿਹਾ ਵੀ ਇਹ ਜਿਹੜੀ ਜ਼ਾਤ ਪਾਤ ਹੈ ਹਰ ਇੱਕ ਦੇ ਖੂਨ 'ਚ ਹੈ, ਇਹਨੂੰ ਇੱਕ ਕੌੜੀ ਸੱਚ ਹੈ। ਇਹ ਤੁਹਾਡੀ ਜਿਹੜੀ ਹੈ ਤੁਸੀਂ ਕਿਤੇ ਜਾਓ ਤੁਹਾਨੂੰ ਆਪਣੀ ਜ਼ਾਤ ਦੱਸਣੀ ਪੈਂਦੀ ਹੈ। ਤੁਹਾਡੇ ਕੁੱਲ ਨਾਂ ਤੋਂ ਲੋਕ ਆਪ ਹੀ ਅੰਦਾਜ਼ਾ ਲਾ ਲੈਂਦੇ ਨੇ, ਫਿਰ ਉਹ ਦੇਖਦੇ ਨੇ ਕਿ ਭਾਈ ਇਹ ਉਹਨੇ ਕਿਹਾ ਜੀ ਬਾਕੀਆਂ ਲਈ ਤਾਂ ਆਧਾਰ ਨੰਬਰ ਬਣਾ ਰਹੇ ਹੋ, ਉੱਥੇ ਹੁਣ ਇਹ ਜ਼ਾਤ ਖਤਮ ਕਰਨ ਲਈ ਵੀ ਕੋਈ ਆਧਾਰ ਨੰਬਰ ਬਣਾਓ। ਪਰ ਇਹ ਮੈਨੂੰ ਚੰਗੀ ਲੱਗੀ ਗੱਲ ਕਿ ਵੀ ਇਹ ਜਿਹੜੀ ਹੈ ਕਾਸਟਲੈਸ ਸੁਸਾਇਟੀ ਬਣਾਓ, ਕੈਸ਼ਲੈਸ ਦੀ ਗੱਲ ਜਿਹੜੀ ਹੈ ਬਾਅਦ 'ਚ ਹੋਏਗੀ। ਜੀ ਰਸਾ ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਸਾਹਿਬ ਦਾ ਆਸਾ ਰਾਗ ਦਾ ਸ਼ਬਦ ਚੁਣਿਆ। ਇੱਕ ਆਵੇ ਇੱਕ ਜਾਵੇ ਆਹੀ, ਇੱਕ ਹਰ ਰਾਤੇ ਰਹੇ ਸਮਾਈ, ਇੱਕ ਧਰਨ ਗਗਨ ਮੈਂ ਠੌਰ ਨਾ ਪਾਵੇ, ਸੇ ਕਰਮਹੀਨ ਹਰ ਨਾਮ ਨਾ ਧਿਆਵੇ। ਕਿ ਦੁਨੀਆ ਦੇ ਵਿੱਚ ਇੱਕ ਆ ਰਿਹਾ ਹੈ, ਇੱਕ ਜਾ ਰਿਹਾ ਹੈ। ਇੱਕ ਉਹ ਨੇ ਜਿਹੜੇ ਆ ਕੇ ਚਲੇ ਜਾਂਦੇ ਨੇ ਜੀਵਨ ਜੀ ਕੇ ਪਰ ਉਹਦੇ 'ਚ ਕੁਝ ਵੀ ਹਾਸਲ ਨਹੀਂ ਕਰਦੇ। ਇੱਕ ਉਹ ਨੇ ਅਸਲੀ ਜੀਵਨ ਉਹਨਾਂ ਦਾ, ਇੱਕ ਹਰ ਰਾਤੇ ਰਹੇ ਸਮਾਈ, ਜਿਹੜੇ ਰੱਬ ਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਜੀਵਨ ਸਫਲ ਹੈ। ਔਰ ਦੂਸਰੇ ਜਿਹੜੇ ਉਸ ਤੋਂ ਬਿਨਾਂ ਨੇ ਉਹਨਾਂ ਨੂੰ ਧਰਤੀ ਦੇ ਉੱਤੇ ਅਸਮਾਨ ਦੇ ਉੱਤੇ ਕਿਤੇ ਕੋਈ ਠੌਰ ਕੋਈ ਟਿਕਾਣਾ ਨਹੀਂ ਮਿਲੇਗਾ। ਉਹ ਕਰਮਹੀਨ ਨੇ, ਉਹਨਾਂ ਦੇ ਉੱਤੇ ਰਹਿਮਤ ਨਹੀਂ ਹੈ, ਜਿਹੜੇ ਕਿ ਰੱਬ ਦੀ ਯਾਦ ਦੇ ਨਾਲ ਨਹੀਂ ਜੁੜਦੇ। ਗੁਰ ਪੂਰੇ ਤੇ ਗਤਮਿਤ ਭਾਈ, ਇਹੋ ਸੰਸਾਰ ਬਿਖਵਤ ਅਤ ਭੌਜਲ, ਗੁਰ ਸਬਦੀ ਹਰ ਪਾਰ ਲੰਘਾਈ ਰਹਾਓ। ਕਿ ਗਤ ਕਹਿੰਦੇ ਨੇ ਉੱਚੀ ਆਤਮਿਕ ਅਵਸਥਾ ਨੂੰ ਔਰ ਮਿੱਤ ਕਹਿੰਦੇ ਨੇ ਮਰਿਆਦਾ ਨੂੰ। ਕਿ ਜਦੋਂ ਅਸੀਂ ਗੁਰੂ ਸਾਹਿਬਾਨ ਦੇ ਨਾਲ, ਗੁਰੂ ਦੇ ਆਸ਼ੇ ਦੇ ਨਾਲ ਜੁੜਦੇ ਹਾਂ ਤੇ ਇਹ ਸਾਨੂੰ ਗਤ ਤੇ ਮਿੱਤ, ਉੱਚੀ ਆਤਮਿਕ ਅਵਸਥਾ, ਮਰਿਆਦਾ ਦਾ ਜੀਵਨ ਮਿਲਦਾ ਹੈ। ਔਰ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਇਸ ਸੰਸਾਰ ਦੇ ਵਿੱਚ ਵਿਕਾਰਾਂ ਦਾ ਜ਼ਹਿਰ ਹੈ
ਔਰ ਭੌਜਲ ਕਹਿੰਦੇ ਨੇ ਘੁੰਮਣ ਘੇਰੀ ਨੂੰ, ਕਿ ਇਹ ਬਹੁਤ ਘੁੰਮਣ ਘੇਰੀ ਵਾਲਾ ਡਿੱਗਣ ਵਾਲਾ ਥਾਂ ਹੈ ਜੀ। ਔਰ ਗੁਰ ਸ਼ਬਦੀ ਹਰ ਪਾਰ ਲੰਘਾਈ। ਗੁਰੂ ਆਪਣੇ ਇਹ ਸੋਝੀ ਦਿੰਦੇ ਨੇ ਕਿ ਰੱਬ ਦੀ ਯਾਦ ਦੇ ਨਾਲ ਤੁਸੀਂ ਇਸ ਘੁੰਮਣ ਘੇਰੀ ਨੂੰ, ਇਸ ਜਿਹੜਾ ਜ਼ਹਿਰ ਵਾਲੇ ਇਸ ਸਾਰੇ ਸਮੁੰਦਰ ਨੂੰ ਪਾਰ ਕਰ ਸਕਦੇ ਹੋ। ਜਿਨ ਕੋ ਆਪ ਲਏ ਪ੍ਰਭ ਮੇਲ, ਤਿਨ ਕੋ ਕਾਲ ਨਾ ਸਾਕੈ ਭੇਲ। ਜਿਹੜੇ ਰੱਬ ਦੇ ਨਾਲ ਜੁੜ ਜਾਂਦੇ ਨੇ, ਰੱਬ ਆਪਣੇ ਨਾਲ ਮਿਲਾ ਲੈਂਦਾ ਹੈ, ਉਹਨਾਂ ਨੂੰ ਮੌਤ ਹਿਲਾ ਨਹੀਂ ਸਕਦੀ। ਉਹ ਮੌਤ ਦੇ ਡਰ ਤੋਂ ਬੇਖੌਫ ਹੋ ਜਾਂਦੇ ਨੇ, ਮੌਤ ਉਹਨਾਂ ਨੂੰ ਡੇਗ ਨਹੀਂ ਸਕਦੀ। ਗੁਰਮੁਖ ਨਿਰਮਲ ਰਹੇ ਪਿਆਰੇ, ਜਿਉਂ ਜਲ ਅੰਬ ਉੱਪਰ ਕਮਲ ਨਿਰਾਰੇ। ਅੰਬ ਵੀ ਸੰਸਕ੍ਰਿਤ ਚੋਂ ਆਇਆ ਸ਼ਬਦ ਹੈ, ਪਾਣੀ ਨੂੰ ਕਹਿੰਦੇ ਨੇ ਕਿ ਜਿਹੜੇ ਗੁਰਮੁਖ ਨੇ ਉਹ ਨਿਰਮਲ ਨੇ, ਉਹਨਾਂ ਤੇ ਕੋਈ ਮੈਲ ਨਹੀਂ ਲੱਗਦੀ। ਜਿਵੇਂ ਕਮਲ ਦਾ ਫੁੱਲ ਪਾਣੀ ਦੇ ਵਿੱਚ, ਚਿੱਕੜ ਦੇ ਵਿੱਚ ਹੁੰਦਿਆਂ ਵੀ ਜਿਹੜਾ ਉਸ ਤੋਂ ਨਿਰਲੇਪ ਰਹਿੰਦਾ ਹੈ। ਗੁਰਮੁਖ ਨਿਰਮਲ ਰਹੇ ਪਿਆਰੇ, ਜਿਉਂ ਜਲ ਅੰਬ ਉੱਪਰ ਕਮਲ ਨਿਰਾਰੇ। ਬੁਰਾ ਭਲਾ ਕੋ ਕਿਸਨੋਂ ਕਹੀਏ, ਦੀਸੈ ਬ੍ਰਹਮ ਗੁਰਮੁਖ ਸੱਚ ਲਈਐ। ਅਕਥ ਕਥੋ ਗੁਰਮਤਿ ਵਿਚਾਰ, ਮਿਲ ਗੁਰ ਸੰਗਤ ਪਾਵੋ ਪਾਰ। ਕਿ ਭਾਈ ਕਿਹਨੂੰ ਬੁਰਾ ਭਲਾ ਕਹੀਏ? ਜਿਹੜਾ ਗੁਰਮੁਖ ਬਣ ਜਾਂਦਾ ਹੈ, ਸੱਚ ਦੇ ਨਾਲ ਜੁੜ ਜਾਂਦਾ ਹੈ, ਦੀਸੈ ਬ੍ਰਹਮ, ਉਹਨੂੰ ਸਾਰੇ ਪਾਸੇ ਨਿਰੰਕਾਰ ਹੀ ਨਜ਼ਰ ਆਉਂਦਾ ਹੈ। ਔਰ ਅਕਥ ਕਥੋ ਗੁਰਮਤਿ ਵਿਚਾਰ, ਉਸ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਗੁਰੂ ਦੀ ਮੱਤ ਦੇ ਨਾਲ ਕਿ ਨਿਰੰਕਾਰ ਅਕਥ ਹੈ, ਕਥਿਆ ਨਹੀਂ ਜਾ ਸਕਦਾ। ਉਹ ਉਹੀ ਗੁਰਮਤਿ ਵਿਚਾਰ ਅਕਥ ਦੀ, ਰੱਬ ਦੀਆਂ ਹੀ ਉਹ ਬਾਤਾਂ ਪਾਉਂਦਾ ਹੈ, ਰੱਬ ਦੀਆਂ ਗੱਲਾਂ ਕਰਦਾ ਹੈ। ਮਿਲ ਗੁਰ ਸੰਗਤ ਪਾਵੋ ਪਾਰ, ਉਹਨੂੰ ਸਮਝ ਹੁੰਦੀ ਹੈ ਕਿ ਗੁਰੂ ਦੀ ਸੰਗਤ ਦੇ ਵਿੱਚ, ਸਤ ਸੰਗਤ ਦੇ ਵਿੱਚ ਬੈਠ ਕੇ ਹੀ ਇਸ ਭਵਜਲ ਸੰਸਾਰ ਤੋਂ ਪਾਰ ਉਤਰਿਆ ਜਾ ਸਕਦਾ ਹੈ। ਤੇ ਅਖੀਰ ਚ ਗੁਰੂ ਸਾਹਿਬ ਫਰਮਾਉਂਦੇ ਨੇ, ਸ਼ਾਸਤ ਬੇਦ ਸਿਮਰਤ ਬਹੁ ਭੇਦ, 68 ਮੱਜਨ ਹਰ ਰਸ ਰੇਦ। ਗੁਰਮੁਖ ਨਿਰਮਲ ਮੈਲ ਨਾ ਲਾਗੇ, ਨਾਨਕ ਹਿਰਦੈ ਨਾਮ ਵੱਡੇ ਧੁਰ ਭਾਗੇ। ਜੀ। ਕਿ ਹੁਣ ਹਿੰਦੂਆਂ ਦੇ 4 ਵੇਦ ਨੇ, 6 ਸ਼ਾਸਤਰ ਨੇ, 22 ਦੇ ਕਰੀਬ ਸਿਮਰਤੀਆਂ ਨੇ। ਸਿਮਰਤੀਆਂ ਵੇਦਾਂ ਦੇ ਇੰਟਰਪ੍ਰੀਟੇਸ਼ਨ ਨੇ। ਸੋ ਗੁਰੂ ਸਾਹਿਬ ਕਹਿੰਦੇ ਨੇ ਵੀ ਇਹਨਾਂ 'ਚ ਇੰਨਾ ਕਨਫਿਊਜ਼ਨ ਹੈ, ਬਹੁ ਭੇਦ। ਵੇਦ ਕੁਛ ਕਹਿੰਦੇ ਨੇ, ਸ਼ਾਸਤਰ ਜਿਹੜੇ 6 ਨੇ, ਸਕੂਲ ਆਫ ਥਾਟ, ਉਹਨਾਂ ਦੀ ਮੈਂ ਕਦੇ ਜੀ ਕਰਦਾ ਕਿ ਮੈਂ ਉਹਨਾਂ ਨੂੰ ਓਰੀਜਨਲ 'ਚ ਡਿਸਕਸ ਕਰਾਂ ਕਿ ਕਿਉਂ ਜਿਹਾ ਉਹ ਕਨਫਿਊਜ਼ਨ ਹੈ। ਕਿ ਉਹ ਸ਼ਾਸਤਰਾਂ ਦੇ ਵਿੱਚ ਹੀ ਜਿਹੜਾ ਹੈ ਉਹ, ਔਰ 6 ਦੇ 6 ਦਾ ਵੀ ਅੱਡ-ਅੱਡ ਸਕੂਲ ਆਫ ਥਾਟ ਹੈ, ਕਿਸੇ ਦਾ ਇੱਕ ਦੂਜੇ ਨਾਲ ਨਹੀਂ ਮਿਲਦਾ। ਸਿਮਰਤੀਆਂ ਉਹਨਾਂ ਦਾ ਵੀ ਅੱਗੋਂ ਸਿਰ ਹੈ। ਸੋ ਗੁਰੂ ਸਾਹਿਬ ਫਰਮਾਉਂਦੇ ਨੇ, ਸ਼ਾਸਤਰ ਵੇਦ ਸਿਮਰਤ ਬਹੁ ਭੇਦ। ਉਹ ਇੰਨੇ ਕੁ ਉਹਨਾਂ ਦੇ ਆਪਸੀ ਮਤਭੇਦ ਨੇ। 68 ਮੱਜਨ ਹਰ ਰਸ ਰੇਦ। ਉਹਨਾਂ ਨੇ ਕਿਹਾ ਜੀ ਇੱਕ ਪਾਸੇ ਤਾਂ ਵੇਦ ਸ਼ਾਸਤਰ ਸਿਮਰਤੀਆਂ ਦਾ ਧਰਮ ਹੈ, 8-60 ਕਹਿੰਦੇ ਨੇ 68 ਨੂੰ, 8 ਤੇ 60 ਕਿ 68 ਹਿੰਦੂਆਂ ਦੇ ਤੀਰਥ ਨੇ। ਔਰ ਜਿਹੜਾ ਹਿੰਦੂਆਂ ਦਾ ਧਰਮ ਦਾ ਕਰਮ ਕਾਂਡ ਹੈ, ਉਹਦੇ ਥੱਲੇ ਇਹਨਾਂ 68 ਤੀਰਥਾਂ ਦਾ ਇਸ਼ਨਾਨ ਲਿਖਿਆ ਹੈ। ਮਜਨ ਕਹਿੰਦੇ ਨਹਾਣ ਨੂੰ, ਵੀ ਸਾਰੀ ਉਮਰ ਬੰਦਾ ਉਹ ਤੁਰੇ ਹੀ ਹੁੰਦੇ ਨੇ, ਤਾਂ ਹੀ ਕੋਈ ਪ੍ਰਯਾਗ ਤੁਰਿਆ, ਕੋਈ ਕਿਤੇ ਤੁਰਿਆ, ਕੋਈ ਕਿਤੇ ਤੁਰਿਆ। ਉਹਨੇ ਕਿਹਾ ਜੀ ਇਹ ਜਿਹੜੇ ਸਾਰੀ ਫਜ਼ੂਲ ਦੀਆਂ ਗੱਲਾਂ ਨੇ, ਇਹਦਾ ਇੱਕੋ ਹੀ ਇਲਾਜ ਹੈ, ਹਰ ਰਸ ਰੇਦ। ਰੇਦ ਕਹਿੰਦੇ ਨੇ ਹਿਰਦੇ ਨੂੰ, ਕਿ ਆਪਣੇ ਦਿਲ ਦੇ ਵਿੱਚ ਰੱਬ ਦੇ ਪਿਆਰ ਨੂੰ ਲੈ ਆਓ। ਵਿੱਚ ਹੀ 68 ਤੀਰਥ 68 ਤੀਰਥ ਆ ਜਾਂਦੇ ਨੇ। ਵੇਦ ਸ਼ਾਸਤਰ ਸਿਮਰਤੀਆਂ ਨੇ ਤਾਂ ਤੁਹਾਨੂੰ ਜਿਹੜਾ ਉਹ, ਜਿਵੇਂ ਕਬੀਰ ਸਾਹਿਬ ਨੇ ਵੀ ਕਿਹਾ ਕਿ ਭਾਈ ਇਹ ਵੇਦ ਕੀ ਪੁੱਤਰੀ ਹੈ। ਜਦੋਂ ਸਿਮਰਤੀ ਆਉਂਗਾ ਵੇਦ ਕੀ ਪੁੱਤਰੀ, ਇਹ ਵੀ ਜਿਹੜੀ ਹੈ ਉਹ ਸੰਗਲ ਲੈ ਕੇ ਆਈ ਹੈ, ਜੇਵਰੀ ਲੈ ਕੇ ਆਈ ਹੈ, ਰੱਸੀ ਨਾਲ ਬੰਨ ਰਹੀ ਹੈ। ਮਤਲਬ ਇਹ ਤੁਹਾਨੂੰ ਕਨਫਿਊਜ਼ਨ 'ਚ ਪਾ ਰਹੇ ਨੇ। ਗੁਰਮੁਖ ਨਿਰਮਲ, ਜਦੋਂ ਹਰ ਰਸ ਰੇਦ ਹਿਰਦੇ ਵਿੱਚ ਰੱਬ ਦਾ ਨਾਮ ਵਸ ਜਾਂਦਾ ਹੈ ਤੇ ਉਹ ਗੁਰਮੁਖ ਬਣ ਜਾਂਦਾ ਹੈ। ਉਹ ਬਿਨਾਂ ਮੈਲ ਤੋਂ ਹੈ, ਮੈਲ ਨਾ ਲਾਗੇ। ਗੁਰਮੁਖ ਨਿਰਮਲ ਮੈਲ ਨਾ ਲਾਗੇ, ਨਾਨਕ ਹਿਰਦੈ ਨਾਮ। ਉਸ ਦੇ ਹਿਰਦੇ 'ਚ ਰੱਬ ਦਾ ਨਾਮ ਵਸਦਾ ਹੈ। ਪਰ ਇਹ ਕਿਵੇਂ ਮਿਲਦਾ ਹੈ? ਵੱਡੇ ਧੁਰ ਭਾਗੇ, ਕਿ ਇਹ ਧੁਰੋਂ ਹੀ ਜਿਸ ਨੂੰ ਰੱਬ ਨੇ ਰਹਿਮਤ ਕਰੇ, ਨਿਰੰਕਾਰ ਜਿਸ ਦੇ ਮੱਥੇ ਤੇ ਇਹ ਲਿਖ ਦੇ ਕਿ ਭਾਈ ਇਹ ਕਰਮ, ਜਦੋਂ ਅਸੀਂ ਕਹਿੰਦੇ ਨਾਨਕ ਨਦਰੀ ਕਰਮੀ ਦਾਤ, ਉਸ ਦੀ ਨਜ਼ਰ, ਉਸ ਦਾ ਕਰਮ, ਉਸ ਦੀ ਦਾਤ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰਦਰਸ਼ਨ ਆ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।